अस्सलाम वालेकुम। अच्छा जी, CCD ਚਨਿਓੜ ਦੇ ਨਾਲ ਮੁਕਾਬਲੇ ਦੇ ਵਿੱਚ ਇੱਕ ਬਦਨਾਮੇ ਜ਼ਮਾਨਾ ਖਾਨਦਾਨੀ ਮਨਸ਼ਿਆਤ ਫਰੋਸ਼ ਜਿਹੜਾ ਨਾ ਉਹ ਫੁੱਲ ਫਰਾਈ ਹੋ ਗਿਆ ਵਾ। ਇੱਕ ਸ਼ਬਾਜ਼ ਨਾਮ ਦਾ ਮਨਸ਼ਿਆਤ ਫਰੋਸ਼ ਆ ਜਿਹੜਾ 128 ਜੀਂਬੇ ਠੱਠੀਆਂ ਦਾ ਰਹਿਣ ਵਾਲਾ ਵਾ। ਇਹਦੀ ਬੁੱਢੀ ਪਹਿਲੇ 9C ਦੇ ਵਿੱਚ ਆ, ਯਾਨੀ ਕਿ ਬੁੱਢੀ ਵੀ ਮਨਸ਼ਿਆਤ ਦੇ ਪਰਚੇ ਦੇ ਵਿੱਚ ਚਨਿਓੜ ਦੀ ਜੇਲ੍ਹ ਦੇ ਵਿੱਚ ਬੰਦ ਆ। ਤੇ ਇਹ ਭਾਈ ਸਾਹਿਬ ਰਾਤੀ ਆਪਣੇ ਦੋ ਸਾਥੀਆਂ ਦੇ ਨਾਲ ਮਨਸ਼ਿਆਤ ਦੀ ਵੱਡੀ ਸਾਰੀ ਖੇਪ ਲੈ ਕੇ ਨਾ ਮੋਟਰਸਾਈਕਲ ਦੇ ਉੱਪਰ ਆ ਰਿਹਾ ਸੀ। ਮੁਖਬਰ ਨੇ ਇਤਲਾਹ ਦਿੱਤੀ ਨਸਰੁੱਲਾ ਖਾਨ ਨਿੱਕੇ ਥਾਣੇਦਾਰ ਨੂੰ ਕਿ ਭਾਈ ਇਹ ਤੇਰੇ ਇਲਾਕੇ ਦੇ ਵਿੱਚ ਮਨਸ਼ਿਆਤ ਲੈ ਕੇ ਆ ਰਹੇ ਆ ਤੇ ਅਗਰ ਫੌਰੀ ਤੌਰ ਤੇ ਰੇਡ ਕਰੇਗਾ ਨਾ ਤੇ ਫੜੇ ਜਾਣਗੇ। ਨਸਰੁੱਲਾ ਨੇ ਆਪਣੀ ਟੀਮ ਦੇ ਨਾਲ ਨਾਕਾ ਲਾ ਲਿਆ ਕਿਤੇ ਫਾਟਕ ਦੇ ਲਾਗੇ। ਜਦੋਂ ਵੇਖਿਆ ਕਿ ਉਹ ਬੰਦੇ ਆ ਗਏ ਆ, ਉਹਨਾਂ ਨੇ CCD ਦੀਆਂ ਗੱਡੀਆਂ ਵੇਖ ਕੇ ਆਪਣੀ ਮੋਟਰਸਾਈਕਲ ਪਿੱਛੇ ਚੜਾ ਦਿੱਤੀ। ਇਹਨਾਂ ਨੇ ਜਨਾਬੀ ਅਲੀ ਉਹਦਾ ਪਿੱਛਾ ਕੀਤਾ, ਫਿਰ ਉਹਨਾਂ ਨੇ ਫਾਇਰਿੰਗ ਕੀਤੀ, ਮੋਟਰਸਾਈਕਲ ਉੱਥੇ ਸੁੱਟੀ, ਕਮਾਦ ਦੀ ਫਸਲ ਚਲੇ ਗਏ। 10-15 ਮਿੰਟ ਤੱਕ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ। ਇਹਦੇ ਵਿੱਚ 2 ਫਾਇਰ ਜਿਹੜੇ ਆ ਨਾ CCD ਅਹਿਲਕਾਰ ਦੀ ਬੁਲਟ ਪ੍ਰੂਫ ਜਿਹੜੀ ਜੈਕਟ ਹੁੰਦੀ ਹੈ ਨਾ ਉਹਦੇ ਉੱਤੇ ਵੀ ਲੱਗੇ। ਫਿਰ ਫਾਇਰਿੰਗ ਰੁਕੀ। ਇੱਕ ਬੰਦਾ ਜਿਹੜਾ ਸੀ ਨਾ ਉਹ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ। 2 ਬੰਦੇ ਉੱਥੋਂ ਭੱਜ ਗਏ। ਇਹਨੇ ਜਦੋਂ ਚੈੱਕ ਕੀਤਾ, ਰੈਸਕਿਊ 1122 ਵਾਲੇ ਆਏ। ਇਹ ਬੰਦਾ ਜਿਹੜਾ ਸੀਗਾ ਇਹਨੂੰ ਹਸਪਤਾਲ ਲੈ ਕੇ ਗਏ, ਲੇਕਿਨ ਇਹ ਰਾਹ ਦੇ ਵਿੱਚ ਜ਼ਖਮਾਂ ਦੀ ਤਾਬ ਨਾ ਲਾਉਂਦਿਆਂ ਆਇਆ ਹਲਾਕ ਹੋ ਗਿਆ। ਤੇ ਇਹਦੇ ਕਬਜ਼ੇ ਦੇ ਵਿੱਚੋਂ ਮਨਸ਼ਿਆਤ ਵੀ ਬਰਾਮਦ ਹੋਈ ਜਿਹੜੀ ਛਾਪਰਾਂ ਦੇ ਵਿੱਚ ਲਵੇਟੀ ਲੂਟੀ ਹੋਈ ਸੀ। ਇਹਦੇ ਉੱਪਰ ਆਪ 9C ਦੇ 5 ਮੁਕੱਦਮੇ ਦਰਜ ਆ। ਇਹਦੀ ਬੁੱਢੀ 9C ਦੇ ਵਿੱਚ ਅੰਦਰ ਆ। ਇਹ ਤੋਂ ਇਲਾਵਾ ਇਹਦੇ ਭਰਾ ਮਨਸ਼ਿਆਤ ਵੇਚਦੇ ਆ। ਇਹਦਾ ਬਾਕੀ ਪੂਰਾ ਖਾਨਦਾਨ ਮਨਸ਼ਿਆਤ ਵੇਚਦਾ ਵਾ, ਯਾਨੀ ਕਿ ਉਸ ਇਲਾਕੇ ਦੇ ਥੋਕ ਦੇ ਵੱਡੇ ਡੀਲਰ ਆ। ਨਿੱਕੀ ਮੋਟੀ ਪੁੜੀ ਹੋ ਗਈ, ਆ ਮਾੜੀ ਮਾੜੀ ਗ੍ਰਾਮੀ ਸ਼ਰਾਮੀ ਹੋ ਗਈ, ਇਹ ਨਹੀਂ ਦਿੰਦੇ। ਵੱਡੇ ਵੱਡੇ ਪੈਕਟ ਕਿਲੋਆਂ ਦੇ ਵਿੱਚ, ਅੱਧਾ ਕਿਲੋਆਂ ਦੇ ਵਿੱਚ, 5 ਕਿਲੋਆਂ ਦੇ ਵਿੱਚ, 10 ਕਿਲੋਆਂ ਦੇ ਵਿੱਚ, ਯਾਨੀ ਕਿ ਇਸ ਮਕਦਾਰ ਦੇ ਵਿੱਚ ਜਿਹੜੀ ਮਨਸ਼ਿਆਤ ਆ ਨਾ ਉਹ ਵੇਚਦੇ ਸੀਗੇ। ਮਾੜੀ ਮੋਟੀ ਨਹੀਂ, ਵੱਡੇ ਡੀਲਰ ਸੀਗੇ। ਕਿਉਂਕਿ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੇ ਕਿਹਾ ਸੀਗਾ ਕਿ ਪੰਜਾਬ ਨੂੰ ਮਨਸ਼ਿਆਤ ਤੋਂ ਪਾਕ ਕਰਨਾ ਵਾ। ਫਿਰ ਐਡੀਸ਼ਨਲ IG ਸੁਹੇਲ ਜ਼ਫਰ ਚੱਠੇ ਨੇ ਕਿਹਾ ਸੀਗਾ ਕਿ ਮੇਰੇ ਹੁੰਦਿਆਂ ਇੱਥੇ ਮਨਸ਼ਿਆਤ ਕੋਈ ਨਹੀਂ ਵੇਚੇਗਾ। ਨਸਰੁੱਲਾ ਖਾਨ ਤਗੜਾ ASI ਹੈ। ਇਹਨੇ ਤਾਂ ਉਹ ਬੰਦਾ ਵੀ ਫੜ ਲਿਆ ਸੀਗਾ ਮਨਸ਼ਿਆਤ ਵੇਚਦਾ ਹੋਇਆ ਜਿਹੜਾ ਆਂਡਿਆਂ ਦੇ ਵਿੱਚ ਮਨਸ਼ਿਆਤ ਲੁਕੋ ਕੇ ਆਪਣੇ ਜਿਸਮ ਦੇ ਵਿੱਚ ਇੰਜ ਕਰਕੇ ਚੜਾ ਲੈਂਦਾ ਸੀ, ਫਿਰ ਇੰਜ ਕਰਕੇ ਕੱਢ ਦਿੰਦਾ ਸੀ। ਬਹੁਤ ਸ਼ੁਕਰੀਆ।